असलामुअलैकुम ਵੀਰ ਜੀ ਤੇ ਵੀਰਨੀਓ ਸੁਣਾਓ ਕੀ ਹਾਲ ਚਾਲ ਹੈ ਠੀਕ ਠਾਕ ਹੋ। ਅੱਛਾ ਕੱਲ ਨਾ ਮੈਂ ਇੱਕ ਸ਼ਾਦੀ ਤੇ ਗਈ ਹੋਈ ਸਾਂ ਮਹਿੰਦੀ ਦਾ ਫੰਕਸ਼ਨ ਤੇ ਉੱਥੇ ਚੰਦ ਔਰਤਾਂ ਬਹਿ ਕੇ ਗੱਲਾਂ ਕਰਦੀਆਂ ਸਨ ਪਿਆਂ ਤੇ ਮੈਂ ਵੀ ਥੋੜਾ ਜਿਹਾ ਨਾ ਕੰਨ ਲਾ ਲਿਆ। ਮੈਂ ਕਿਹਾ ਮੈਂ ਵੀ ਤੇ ਸੁਣਾ ਬੀਬੀਆਂ ਕੀ ਗੱਲਾਂ ਕਰਦੀਆਂ ਨੇ ਤੇ ਉੱਥੇ ਨਾ ਇੱਕ ਬੱਚੀ ਦਾ ਮੌਜੂ ਸ਼ੇਅਰ ਹੋ ਰਿਹਾ। ਇਹ ਮੇਰੀ ਗੱਲ ਨਾ ਜ਼ਰਾ ਧਿਆਨ ਨਾਲ ਸੁਣਿਆ ਜੇ, ਖਾਸ ਤੌਰ ਉਹ ਵਾਲਦੈਨ ਜਿਨ੍ਹਾਂ ਦੀਆਂ ਬੇਟੀਆਂ ਹੁਣ ਸ਼ਾਦੀ ਦੀ ਉਮਰ ਦੀਆਂ ਜਾਂ ਜਿਨ੍ਹਾਂ ਦੀਆਂ ਮੰਗਣੀਆਂ ਹੋਈਆਂ ਉਹ ਨਾ ਬੇਟੀ ਜਿਹਦੀ ਗੱਲ ਹੋ ਰਹੀ ਸੀ ਉਹਦੀ ਨਾ ਮੰਗਣੀ ਹੋਈ ਤੇ ਉਹਦੀ ਫੈਮਿਲੀ ਨੇ ਉਹਨੂੰ ਇਜਾਜ਼ਤ ਦਿੱਤੀ ਸੀ ਕਿ ਆਪਣੇ ਮੰਗੇਤਰ ਨਾਲ ਗੱਲਬਾਤ ਕਰ ਲਿਆ ਕਰ। ਬੇਟੀ ਪਹਿਲੂ ਤੇ ਝਿਜਕੀ, ਉਹਨੇ ਆਖਿਆ ਨਹੀਂ ਮੈਨੂੰ ਇਹ ਚੀਜ਼ਾਂ ਨਹੀਂ ਪਸੰਦ ਹਨ, ਸ਼ਾਦੀ ਤੋਂ ਬਾਅਦ ਅਸੀਂ ਗੱਲਬਾਤ ਕਰ ਲਵਾਂ ਕਰਾਂ। ਲੇਕਿਨ ਇਹ ਵੀ ਕਿ ਲੜਕੇ ਨੇ ਕਾਫੀ ਫੋਰਸ ਕੀਤਾ, ਉਹਨੇ ਆਖਿਆ ਨਹੀਂ ਤੂੰ ਮੇਰੇ ਨਾਲ ਗੱਲਬਾਤ ਕਰ ਲਿਆ ਕਰ। ਉਹ ਲੜਕੀ ਨੇ ਆਪਣੀ ਫੈਮਿਲੀ ਦੀ ਰਜ਼ਾਮੰਦੀ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਲਈ। ਗੱਲਬਾਤ ਹੁੰਦੀ ਰਹੀ, ਲਾਸਟ ਇਹ ਕਿ ਸ਼ਾਦੀ ਨੂੰ 6 ਦਿਨ ਰਹਿ ਗਏ ਤੇ ਲੜਕੇ ਨੇ ਇੱਕ ਅਜੀਬ ਜੀ ਫਰਮਾਇਸ਼ ਕਰ ਦਿੱਤੀ। ਲੜਕੇ ਨੇ ਲੜਕੀ ਨੂੰ ਆਖਿਆ ਕਿ ਤੂੰ ਆਪਣੀਆਂ ਤਸਵੀਰਾਂ ਬੇਲਿਬਾਸ ਹੋ ਕੇ ਮੇਰੇ ਨਾਲ ਸ਼ੇਅਰ ਕਰ। ਲੜਕੀ ਨੇ ਆਖਿਆ 6 ਦਿਨ ਰਹਿ ਗਏ ਨੇ, 6 ਦਿਨ ਤੋਂ ਬਾਅਦ ਸਾਡੀ ਸ਼ਾਦੀ ਹੈ ਤੇ ਅੱਲਾਹ ਪਾਕ ਖੈਰ ਰੱਖੇ ਸਭ ਕੁਝ ਹੁੰਦਾ ਰਹੇਗਾ। ਲੜਕਾ ਇਸਰਾਰ ਕਰਦਾ ਰਿਹਾ, ਲੜਕੀ ਜਵਾਬ ਦਿੰਦੀ ਰਹੀ, ਲੇਕਿਨ ਇਤਨਾ ਮਜਬੂਰ ਲਾਸਟ ਕਰ ਦਿੱਤਾ ਕਿ ਲੜਕੀ ਨੇ ਉਹ ਪਿਕਚਰਾਂ ਲੜਕੇ ਨਾਲ ਸ਼ੇਅਰ ਕਰ ਲਈਆਂ। ਅੱਗੋਂ ਉਹਦੇ ਮੰਗੇਤਰ ਨੇ ਕੀ ਕੀਤਾ ਕਿ ਆਪਣੇ ਪਰਸਨਲ ਅਕਾਊਂਟ ਵਿੱਚ ਉਹ ਤਸਵੀਰਾਂ ਸ਼ੇਅਰ ਕੀਤੀਆਂ। ਇਹ ਨਾ ਹੋਏ ਕਿ ਪਿੱਛੋਂ ਲੜਕੀ ਅਗਰ ਡਿਲੀਟ ਕਰ ਦਵੇ ਤੇ ਸ਼ਾਇਦ ਮੇਰੇ ਕੋਲ ਉਹ ਨਾ ਡਾਟਾ ਰਵੇ। ਉਹਨੇ ਜਲਦੀ ਆਪਣੇ ਪਰਸਨਲ ਅਕਾਊਂਟ ਵਿੱਚ ਡਾਊਨਲੋਡ ਕੀਤੀਆਂ। ਕਰਦਿਆਂ ਉਹਨੇ ਕੀ ਕੀਤਾ ਕਿ ਆਪਣੇ ਜਿਹੜਾ ਫਰੈਂਡ ਵਾਲਾ ਜਿਹੜਾ ਗਰੁੱਪ ਹੈ ਨਾ ਉਹਦੇ ਵਿੱਚ ਉਹਨੇ ਸੈਂਡ ਕਰ ਦਿੱਤੀ। ਸੈਂਡ ਕਰਦਿਆਂ ਸਾਰੀ ਰਾਤ ਸੋ ਗਿਆ, ਕੋਈ ਪਤਾ ਨਹੀਂ ਚੱਲਿਆ ਕਿ ਮੈਂ ਕੀ ਕੀਤਾ ਹੈ। ਸਵੇਰ ਉੱਠਿਆ ਤੇ ਇਤਨੇ ਜ਼ਿਆਦਾ ਮੈਸੇਜ, ਇਤਨੇ ਜ਼ਿਆਦਾ ਦੋਸਤਾਂ ਗੰਦੇ ਮੈਸੇਜ ਕੀਤੇ ਹੋਏ ਕਿ ਅਸਾਂ ਭਾਬੀ ਪਹਿਲੋਂ ਵੇਖ ਲਈਏ, ਹੋ ਗਿਆ ਉਹ ਹੋ ਗਿਆ, ਜਿਵੇਂ ਲੋਕ ਚਵਲਾ ਮਾਰਦੇ ਨੇ। ਉਹ ਫਿਰ ਜਿਵੇਂ ਵੇਖੀ ਉਸ ਕੇ ਲੈ ਆਏ ਤੇ ਲੜਕਿਆਂ ਨਾਲ ਸ਼ੇਅਰ ਹੋ ਗਈ ਹੈ। ਲੜਕੇ ਮੇਰਾ ਮਜ਼ਾਕ ਉਡਾ ਰਹੇ ਨੇ, ਮੈਨੂੰ ਗੱਲਾਂ ਕਰਦੇ ਨੇ। ਆਪਣੀ ਮੰਗੇਤਰ ਨੂੰ ਕਾਲ ਕਰਕੇ ਫੌਰਨ ਆਂਦਾ ਮੈਂ ਤੇਰੇ ਨਾਲ ਸ਼ਾਦੀ ਨਹੀਂ ਕਰ ਸਕਦਾ। ਉਹਨੇ ਆਖਿਆ ਕੀ ਵਜ੍ਹਾ ਹੈ? ਉਹਨੇ ਆਖਿਆ ਹੁਣ 6 ਦਿਨ ਰਹਿ ਗਏ ਨੇ ਤੇ ਤੂੰ ਮੇਰੇ ਨਾਲ ਇਹ ਕੰਮ ਕਰਨ ਲੱਗਾ। ਲੜਕੀ ਨੇ ਆਖਿਆ ਤੂੰ ਮੇਰੇ ਨਾਲ ਗਲਤ ਕਰ ਰਹੀ ਹੈ, ਤੂੰ ਮੇਰੇ ਨਾਲ ਇਸ ਤਰ੍ਹਾਂ ਨਹੀਂ ਕਰ ਸਕਦਾ। ਲੇਕਿਨ ਉਹਨੇ ਇਨਕਾਰ ਕਰ ਦਿੱਤਾ। ਇਹ ਹੁੰਦੇ ਜੇ ਫੋਨ ਤੇ ਪਹਿਲੋਂ ਗੱਲਾਂ ਕਰਵਾਉਣ ਦੇ ਨਤੀਜੇ।